मैं इत्थे नामी सां जदों पाकिस्तान बनया। अच्छा अच्छा, वाह जी वाह, फिर तुहाडी उम्र तो 17-18 साल दी सी उदों। हाँ, वेरी गुड वेरी गुड। ते जदों पाकिस्तान दी वंड होई आ ते तुहानू पूरी होश सी? पूरी होश। ते फिर किदां ਇਹ ਤੁਹਾਨੂੰ ਪਤਾ ਲੱਗ ਗਿਆ ਸੀ ਪਹਿਲਾਂ ਵੀ ਪਿੰਡ 'ਚ ਵੰਡ ਹੋ ਗਈ ਆ? बच्चों की लेक्चर करना। अच्छा, उन्होंने नारे लाने पाकिस्तान दे, इन्हां नारे लाने हिंदुस्तान दे। उतों हौली हौली वधदी वधदी गल जिहड़ी आ ये वधदी गई। 12 पत्तियां ही 12 नंबरदार। हाँ जी, चलो बाबा जी मैं ਵੱਡੇ ਘੁਮਾਣ ਦੀ ਗੱਲ ਕਰਾਂਗਾ। अच्छा, ਢੀਂਡਸਾ ਦੀ ਨਹੀਂ, मैं ਵੱਡੇ ਘੁਮਾਣ ਦਾ ਉਹਨਾਂ ਦੀ ਬਜ਼ੁਰਗਾਂ ਦੀ ਗੱਲ ਕਰਾਂਗਾ। ਵੱਡੇ ਬਜ਼ੁਰਗਾਂ ਦੇ ਵੱਡੇ ਘੁਮਾਣ ਦੇ ਵਿੱਚ ਮਸੀਤਾਂ ਕਿੰਨੀਆਂ ਸੀ? ਮਸੀਤਾਂ ਸਨ 5। ਕਿਹੜੀ ਕਿਹੜੀ ਦੱਸਿਓ। ਹਾਂ, ਇੱਕ ਤੇ ਉਰਲੇ ਬੰਨੇ ਆ ਲਹਿੰਦੇ ਬੰਨੇ ਛੱਪੜ ਦੇ ਉੱਤੇ ਉਹਦੇ ਵੀ ਹੈਗੀ ਆ। ਅੱਛਾ ਜੀ ਜੀ, ਇੱਕ ਆਹ ਮਸੀਤ ਆ ਜੀ ਜਿੱਥੇ ਬਾਬੇ ਨੇ ਕਿਹਾ ਵੀ ਜਿੱਥੇ ਸਾਡੇ ਮਸੀਤ ਦੇ ਸਾਹਮਣੇ ਘਰ ਸੀ। ਆਹ ਵੇਖੋ ਜੀ, ਆਹ ਮਸੀਤ ਆ ਪੁਰਾਣੀ, ਠੀਕ ਜੇ। ਆਹ ਨਾਲ ਹੀ ਖੂਹ ਆ ਜੀ, ਆਹ ਦੇਖੋ ਇਹ ਖੂਹ ਪੂਰ ਦਿੱਤਾ ਗਿਆ ਜੀ। ਉੱਥੇ ਕੀ ਚਿਰਾਗ ਕਿੱਦਾਂ ਜਗਿਆ? ਕਹਿੰਦੇ ਚਿਰਾਗ ਨਹੀਂ ਜਗਾਇਆ ਕੋਟਲੇ ਵਾਲਿਆਂ ਨੇ। ਉਹ ਇੱਕ ਵਾਰ ਲੇਟ ਹੋ ਗਏ। ਅੱਛਾ ਜੀ। ਤੇ ਇਹਨਾਂ ਨੇ ਸੋਚਿਆ ਵੀ ਇਹਨਾਂ ਨੂੰ ਮੁਸਲਮਾਨਾਂ ਨੂੰ ਕੀ ਪਤਾ ਚਿਰਾਗ ਕੀ ਹੁੰਦਾ। ਅੱਛਾ, ਟਾਈਮ ਲੰਘਦਾ ਜਾਂਦਾ। ਅੱਛਾ, ਤੇ ਚਿਰਾਗ ਜਗਾ ਦਈਏ। ਅੱਛਾ ਜੀ। ਤੇ ਉੱਪਰ ਚੜ ਕੇ ਤੇ ਲੱਗੇ ਚਿਰਾਗ ਜਗਾਉਣ, ਨਹੀਂ ਚਿਰਾਗ ਜਗੇ। ਹਾਂਜੀ, ਜਦੋਂ ਆਏ ਇਹ ਚੜੇ ਤੇ ਚਿਰਾਗ ਉਸੇ ਵਿੱਚ ਜਗ ਪਏ। ਹਾਂ ਜੀ, ਵਾਹ ਵਾਹ, ਫਿਰ ਕਰਨੀ ਵਾਲੀ ਜਗ੍ਹਾ ਸੀ ਜੀ ਪੂਰੀ, ਬਹੁਤ ਸ਼ਕਤੀ ਵਾਲੀ ਜਗ੍ਹਾ ਜੀ। ਤੇ ਉਦਾਂ ਇੱਥੇ ਕਹਿੰਦੇ ਸੁਣਿਆ ਵੀ ਉਦਾਂ ਕੋਈ ਵੀ ਦੂਜਾ ਬੰਦਾ ਆ ਕੇ ਜੋਤ ਦੀਵਾ ਜਗਾਏ ਤੇ ਦੀਵਾ ਨਹੀਂ ਜਗਦਾ। ਔਰ ਲੰਗਰ ਵੀ ਆਪਣੇ ਪਿੰਡੋਂ ਲੈ ਕੇ ਆਉਂਦੇ ਆ ਜੀ। ਇਹ ਮਸਜਿਦ ਹੈਗੀ ਜੀ, ਇੱਥੇ ਹਰ ਸਾਲ ਮੇਲਾ ਲੱਗਦਾ ਜੀ। ਔਰ ਸਾਰੇ ਧਰਮਾਂ ਦੇ ਲੋਕ ਜਿਹੜੇ ਆ ਰਲ ਕੇ ਸਾਰਾ ਮੇਲਾ ਕਰਾਉਂਦੇ ਬਾਬੇ ਜੀਨ ਸ਼ਾਹ ਦਾ ਜੀ। ਇਹ ਉਹ ਮੁਕੱਦਸ ਜਗ੍ਹਾ ਹੈਗੀ ਆ ਜੀ। ਇਹ ਉਹ ਬਾਬੇ ਜੀਨ ਸ਼ਾਹ ਦੀ ਜਿਹੜੀ ਮਸਜਿਦ ਹੈਗੀ ਆ ਜੀ। ਇਹ ਵੇਖੋ ਕਿੰਨੀ ਸੰਭਾਲ ਕੇ ਰੱਖੀ ਗਈ ਆ ਜੀ ਥੱਲੇ। ਇਹ ਵੇਖੋ ਜੀ, ਇਹ ਕਮਰਾ ਥੱਲੇ ਜਗ੍ਹਾ ਬਣੀ ਹੈ ਜੀ ਬਾਬਾ ਜੀ। ਔਰ ਸਾਰਾ ਪਿੰਡ ਇੱਥੇ ਸਲਾਨਾ ਉਸ ਤੋਂ ਇੱਥੇ ਦੀਵੇ ਵੀ ਜਗਦੇ ਆ ਜੀ। ਇਹ ਪਿੰਡ ਵੱਡੇ ਘੁੰਮਣ ਦੀ ਗੱਲ ਕਰਦਾ ਜੀ। ਅੱਛਾ, ਇਹ ਵੇਖੋ ਜੀ, ਇਹ ਉਹ ਆ ਜੀ ਪਿੰਡ ਵੱਡੇ ਘੁੰਮਣ ਦਾ ਉਹ ਜਗ੍ਹਾ ਵਾ ਜਿੱਥੇ ਇਹਨਾਂ ਨੂੰ ਮੁਸਲਮਾਨਾਂ ਨੂੰ ਇਹਨਾਂ ਨੂੰ ਛੁਪਾਇਆ ਗਿਆ ਵਾ ਜਾਂ ਇਹਨਾਂ ਨੂੰ 1-2 ਦਿਨ ਰੱਖਿਆ ਗਿਆ। ਇਹ ਸਾਰਾ ਪਿੰਡ ਜਿਹੜਾ ਵਾ ਇਹ ਸਾਰੇ ਤਹਿਖਾਨੇ ਤੋਂ ਉੱਤੇ ਵਸਿਆ ਵਾ ਜੀ। ਇਹ ਉਹ ਆ ਜੀ, ਇਹ ਖੂਹ ਆ ਜੀ ਪੁਰਾਣਾ, ਆ ਵੇਖੋ। ਔਰ ਇਹ ਉਹ ਜਗ੍ਹਾ ਵਾ ਜੀ ਜਿੱਥੇ ਇਹਨਾਂ ਨੂੰ ਛੁਪਾਉਂਦੇ ਹੁੰਦੇ ਸੀ ਵੱਡੇ ਸਰਦਾਰ ਸਿੰਘ, ਸਰਦਾਰ ਜਿਹੜੇ ਸਰਦਾਰ ਗੁਰਦੇਵ ਸਿੰਘ ਹੋਣੀ, ਸਰਦਾਰ ਮੰਗਲ ਸਿੰਘ ਹੋਣੀ ਦੱਸਦੇ ਆ ਜੀ। ਇਹ ਉਸ ਵੇਲੇ ਫੋਨ ਦਾ ਕੰਮ ਕਰਦੇ ਸੀ ਵੀ ਇੱਕ ਕਮਰੇ 'ਚ ਬੋਲਦੇ ਹੁੰਦੇ ਸੀ ਤੇ ਸਾਰੇ ਕਮਰਿਆਂ ਦੇ ਵਿੱਚ ਗੱਲ ਸੁਣਾਈ ਦਿੰਦੀ ਹੁੰਦੀ। ਇਹ ਉਸ ਵੇਲੇ ਦਾ ਫੋਨ ਆ ਜੀ, ਟੈਲੀਫੋਨ। ਪਿੰਡ ਵਾਲੇ ਦੱਸ ਰਹੇ ਤੇ ਉਹ ਪਿੰਡ ਆ, ਇਹ ਉਹ ਜਗ੍ਹਾ ਵਾ ਵੀ ਜਿੱਥੇ ਇੱਕ ਕਮਰੇ 'ਚ ਬੋਲਦੇ ਤੇ ਸਾਰੇ ਕਮਰਿਆਂ ਦੇ ਵਿੱਚ ਉਹ ਸੰਦੇਸ਼ ਜਿਹੜਾ ਚੱਲ ਜਾਂਦਾ ਸੀ, ਉਹ ਪੈਗਾਮ ਚਲਾ ਜਾਂਦਾ ਸੀ। ਠੀਕ ਜੇ। अस्सलाम वालेकुम जी, सत श्री अकाल। क्या हाल है खादम हुसैन साहब? ਵੇਖੋ ਜੀ, ਇਹ ਮੈਂ ਗੁਰਦਾਸਪੁਰ ਤੋਂ ਦੀਨਾਨਗਰ ਸ਼ਹਿਰ ਦੇ ਵਿੱਚ ਐਂਟਰ ਕਰਨ ਡਿਆ ਆ। ਇਹ ਸਾਹਮਣੇ ਬੋਰਡ ਲੱਗਿਆ ਜੀ, ਆਹ ਦੇਖਿਓ, ਦੀਨਾਨਗਰ, ਪਠਾਨਕੋਟ ਤੇ ਜੰਮੂ ਦਾ। ਇਹ ਜਿਹੜੀ ਸੜਕ ਹੈ ਜੀ, ਇਹ ਬਾਈਪਾਸ ਤੋਂ ਸ਼ਹਿਰ ਦੇ ਵਿੱਚ ਨੂੰ ਜਾਂਦੀ ਪਈ ਹੈ। ਇਹ ਸ਼ਹਿਰ ਦੇ ਜਿਹੜੀ ਚੋਂ ਨਿਕਲਦੀ ਜਰਨੈਲੀ ਸੜਕ ਜਿਹੜੀ ਹੈ ਇਹ ਉਹ ਵਾਲੀ ਹੈ ਜੀ। ਤੇ ਇਹ ਦੀਨਾਨਗਰ ਦੇ ਬਾਹਰ ਵਾਲੇ ਪਾਸੇ ਅਸੀਂ ਫਿਰਦੇ ਪਏ ਆ। ਇਹ ਸਾਰੀ ਸੜਕ ਜਿਹੜੀ ਦੀਨਾਨਗਰ ਦੇ ਅੰਦਰ ਨੂੰ ਜਾਣ ਦੀ ਹੈ। ਮੈਂ ਅੱਗੇ ਜਾ ਕੇ ਤੁਹਾਨੂੰ ਹੋਰ ਵੀ ਦਿਖਾਣਾ ਸ਼ਹਿਰ ਦੇ ਵਿੱਚ ਜਦੋਂ ਵੜਦਾ ਵਾ। ਇਹ ਹਾਲੇ ਮੈਂ ਸ਼ਹਿਰ ਤੋਂ 2 ਕਿਲੋਮੀਟਰ ਬਾਹਰ ਹੀ ਆ ਜੀ। अस्सलाम वालेकुम, सत श्री अकाल, प्रणाम दोस्तों। मैं तुहाडा अपना बेली मित्र खादम हुसैन अज एक नवे ढंग नाल तुहाडी खिदमत दे विच हाज़र हाँ। अज दोस्तों सांझा पंजाब चैनल ते तुसी देखोगे सरदार सुखविंदर सिंह बटालवी साहब दे कुछ कल्ले हुए वीडियो क्लिप। सांझ पंजाब प्रोग्राम के तहत एक बहुत ही वधिया उपराला काबिल तारीफ बटालवी साहब की जिहड़ी एफर्ट है, यदि जिन्नी ही तारीफ की जाए उन्नी ही घट है।
ਤੇ ਸਾਡੇ ਜਿਹੜੇ ਜਿੰਨੇ ਵੀ ਮਿੱਤਰ ਅਹਿਬਾਬ ਇਹ ਕੰਮ ਕਰ ਰਹੇ ਨੇ 1947 ਤੇ ਪਾਰਟੀਸ਼ਨ ਸਟੋਰੀ ਤੇ ਮੈਂ ਸਮਝਦਾ ਕਿ ਇਹ 2 ਹੱਥ ਅੱਗੇ ਉਹ ਇਸ ਕਰਕੇ ਕਿ ਪਾਕਿਸਤਾਨ ਦੀ ਤਰਫੋਂ ਜਿੰਨੇ ਵੀ ਇੰਟਰਵਿਊ ਵਗੈਰਾ ਅਪਲੋਡ ਹੁੰਦੇ ਨੇ ਉਹਨਾਂ ਨੂੰ ਦੇਖਦੇ ਨੇ ਤੇ ਨਾ ਸਿਰਫ ਉਹਨਾਂ ਬਜ਼ੁਰਗਾਂ ਨੂੰ ਉਹਨਾਂ ਦਾ ਘਰ ਬੂਹਾ ਵੀ ਦਿਖਾਉਂਦੇ ਨੇ ਬਲਕਿ ਉਸ ਵੇਲੇ ਦੇ ਜਿਹੜੇ ਬਜ਼ੁਰਗਾਂ ਨੇ ਨਾਂ ਲਏ ਹੁੰਦੇ ਨੇ ਆਪਣੇ ਸੰਗੀ ਬੇਲੀਆਂ ਦੇ ਸਿੱਖ ਕਮਿਊਨਿਟੀ ਦੇ ਵਿੱਚੋਂ ਜਾਂ ਹਿੰਦੂ ਕਮਿਊਨਿਟੀ ਦੇ ਵਿੱਚੋਂ ਉਹਨਾਂ ਦੇ ਜਾ ਕੇ ਉਹਨਾਂ ਬਜ਼ੁਰਗਾਂ ਦੀ ਫਿਰ ਬਕਾਇਦਾ ਗੱਲਬਾਤ ਵੀ ਕਰਵਾਉਂਦੇ ਨੇ। ਬਹੁਤ ਹੀ ਵਧੀਆ ਇਹਨਾਂ ਦੀ ਐਫਰਟ ਜੀ ਹੈ, ਕਾਵਸ਼ ਜਿਹੜੀ ਕੋਸ਼ਿਸ਼ ਕਰ ਰਹੇ ਨੇ, ਇਹ ਜਿਹੜੀ ਸਮਾਜ ਸੇਵਾ ਕਰ ਰਹੇ ਨੇ। ਮੈਂ ਉਮੀਦ ਕਰਨਾ ਤੁਹਾਨੂੰ ਇਹ ਸਰਦਾਰ ਸੁਖਵਿੰਦਰ ਸਿੰਘ ਬਟਾਲਵੀ ਸਾਹਿਬ ਦੀ ਇਹ ਜਿਹੜੀ ਕੋਸ਼ਿਸ਼ ਹੈ ਜ਼ਰੂਰ ਅੱਛੀ ਲੱਗੇਗੀ ਤੇ ਉਹਨਾਂ ਨੇ ਸਾਨੂੰ ਇਸ ਕਾਬਲ ਸਮਝਿਆ ਸਾਂਝਾ ਪੰਜਾਬ ਚੈਨਲ ਨੂੰ ਇਹ ਇੱਕ ਆਪਣੀ ਤਰਫੋਂ ਇੱਕ ਗਿਫਟ ਦਿੱਤਾ ਕਿ ਜੀ ਮੈਂ ਚਾਹੁੰਦਾ ਵਾਂ ਕੁਛ ਵੀਡੀਓ ਕਲਿੱਪ ਮੇਰੇ ਜਿਹੜੇ ਨੇ ਉਹ ਸਾਂਝਾ ਪੰਜਾਬ ਚੈਨਲ 'ਤੇ ਅਪਲੋਡ ਹੋਣ ਤਾਂ ਕਿ ਜਿਹੜੇ ਲੋਕ ਸਾਂਝਾ ਪੰਜਾਬ ਚੈਨਲ ਨਾਲ ਜੁੜੇ ਹੋਏ ਨੇ ਉਹਨਾਂ ਤੱਕ ਵੀ ਮੇਰੀ ਜਿਹੜੀ ਇਹ ਕੋਸ਼ਿਸ਼ ਹੈ ਜ਼ਰੂਰ ਪਹੁੰਚੇ। ਤੇ ਸੋ ਅਸੀਂ ਸੁਖਵਿੰਦਰ ਸਿੰਘ ਬਟਾਲਵੀ ਸਾਹਿਬ ਦੇ ਬੇਹੱਦ ਮਸ਼ਕੂਰ ਹਾਂ, ਉਹਨਾਂ ਦਾ ਅਸੀਂ ਸ਼ੁਕਰੀਆ ਅਦਾ ਕਰਨੇ ਹਾਂ। ਤੇ ਇਹਦੇ ਨਾਲ ਅੱਜ ਸਾਨੂੰ ਸਰਦਾਰ ਸੁਖਵਿੰਦਰ ਸਿੰਘ ਬਟਾਲਵੀ ਸਾਹਿਬ ਇਸ ਵੀਡੀਓ ਕਲਿੱਪ ਦੇ ਵਿੱਚ ਵੱਡੇ ਘੁੰਮਣ ਤੇ ਉਹਦੇ ਨਾਲ ਲੱਗਦਾ ਪਿੰਡ ਢੀਂਡਸਾ ਉਹਦੇ ਬਾਰੇ ਸਾਨੂੰ ਦੱਸਣਗੇ। ਤੇ ਇਸ ਵੇਲੇ ਸਾਨੂੰ ਉਹ ਜੀ ਦੀਨਾ ਸਿਟੀ ਦੀਨਾ ਨਗਰ ਜਿਹੜਾ ਸ਼ਹਿਰ ਸੀ ਉਹਦਾ ਸਾਨੂੰ ਵਿਊ ਦਿਖਾ ਰਹੇ ਨੇ। ਤੇ ਮੇਰੀ ਇੱਕ ਆਪਣੀ ਵੀ ਖੁਆਇਸ਼ ਸੀ ਤੇ ਕੁਝ 2-3 ਬਜ਼ੁਰਗਾਂ ਨੇ ਮੈਨੂੰ ਸਪੈਸ਼ਲੀ ਕਿਹਾ ਕਿ ਯਾਰ ਸਾਨੂੰ ਤੂੰ ਦੀਨਾ ਨਗਰ ਸ਼ਹਿਰ ਬਸ ਦਿਖਾ ਦੇ ਕਿਉਂਕਿ ਸਾਡੀਆਂ ਬਹੁਤ ਸਾਰੀਆਂ ਯਾਦਾਂ ਜੁੜੀਆਂ ਹੋਈਆਂ। ਤੇ ਸੋ ਅੱਜ ਬਟਾਲਵੀ ਸਾਹਿਬ ਇਹ ਕੰਮ ਨੂੰ ਸਿਰੇ ਲਾ ਰਹੇ ਨੇ ਜੀ। ਤੇ ਮੈਂ ਉਮੀਦ ਕਰਨਾ ਤੁਹਾਨੂੰ ਇਹ ਇੱਕ ਨਵਾਂ ਢੰਗ ਜਿਹੜਾ ਵੇ ਇਹ ਜ਼ਰੂਰ ਅੱਛਾ ਲੱਗੇਗਾ, ਜ਼ਰੂਰ ਤੁਸੀਂ ਇਹਨੂੰ ਪਸੰਦ ਕਰੋਗੇ ਤੇ ਸਾਂਝਾ ਪੰਜਾਬ ਚੈਨਲ ਨੂੰ ਤੁਸੀਂ ਜ਼ਰੂਰ ਆਪਣੇ ਹਮੇਸ਼ਾ ਦੀ ਤਰ੍ਹਾਂ ਅੱਛੇ ਕਮੈਂਟਸ ਤੇ ਅੱਛੀਆਂ ਦੁਆਵਾਂ ਨਾਲ ਨਵਾਜ਼ੋਗੇ। ਬਹੁਤ ਸ਼ੁਕਰੀਆ ਜੀ। ਇਹ ਜਿਹੜੀ ਮੇਨ ਸੜਕ ਦੀਨਾ ਨਗਰ ਦੇ ਵਿੱਚੋਂ ਦੀ ਨਿਕਲਦੀ ਹੈ ਉਹ ਸੜਕ ਹੈ ਜੀ। फ्रूट मार्केट है सारी जी दीना नगर दी। देखो ਜਿਹੜਾ ਸ਼ਹਿਰ ਹੈ ਅੰਦਰ ਗਲੀਆਂ ਗਲੀਆਂ 'ਚ ਭੀੜ ਆ। ਇੱਧਰ ਵੀ ਕੋਈ ਸਰ ਮੇਰੇ ਚੜ੍ਹਦੇ ਪਾਸੇ ਆ ਕੁਝ ਇੱਕ ਲਹਿੰਦੇ ਪਾਸੇ ਵੀ ਹੈਗਾ ਸ਼ਹਿਰ। ਇਹ ਜਿਹੜੀ ਸ਼ਹਿਰ ਦੇ ਵਿਚਕਾਰ ਉਹਦੀ ਜਿਹੜੀ ਸੜਕ ਨਿਕਲਦੀ ਹੈ ਨਾ ਇਹ ਉਹ ਸੜਕ ਹੈ ਜੀ। ਆਹ ਦੇਖੋ ਇਹ ਸਾਰੀ ਮਾਰਕੀਟ ਹੈ ਜੀ, ਟਿੰਬਰ ਮਾਰਕੀਟ ਹੈ, ਹਾਰਡਵੇਅਰ ਦੀਆਂ ਦੁਕਾਨਾਂ ਨੇ, ਇਲੈਕਟ੍ਰੋਨਿਕ ਦੀਆਂ ਦੁਕਾਨਾਂ ਨੇ। छोटा जिहा शहर ही है जी, कस्बा वा टाउन जिहा वा है। सवेर का समय है, हाले दुकाना हाले खुलिया नहीं है सारिया। शहर के विचों की सड़क जी जा रही है जी, वो जा रही है क्रॉस करना है। साइड ते पिंड तारागढ़ का बोर्ड लगा है, बमियाल मोटरसाइकिल की एजेंसी है जी, हीरो की।
ਜਿਹੜੀ ਮੇਰੇ ਖੱਬੇ ਪਾਸੇ ਨੂੰ ਸੜਕ ਬਣੀ ਹੈ ਜੀ, ਇਹ ਸਿੱਧੀ ਜਾ ਰਹੀ ਹੈ ਬਾਰਡਰ ਤੇ ਜਿਹੜਾ ਪੱਤਨ ਆ, ਇਹ ਪੱਤਨ ਨੂੰ ਇਹ ਜਿਹੜੀ ਸੜਕ ਜਾ ਰਹੀ ਹੈ ਤੇ ਤਾਰਾਗੜ੍ਹ ਧਨੋਆ ਪੱਤਨ ਜਿਹੜਾ ਵਾ ਇਹ ਉੱਧਰ ਜਾ ਰਹੀ ਹੈ। ਸ਼ਹਿਰ ਨੂੰ ਮੈਂ ਕ੍ਰਾਸ ਕਰ ਰਿਹਾ ਜੀ, ਸ਼ਹਿਰ ਦੇ ਵਿੱਚੋਂ ਦੀ ਮੈਂ ਨਿਕਲ ਆਇਆ ਜੀ ਸਾਰਾ ਹੀ। ਔਰ ਇਹ ਜਿਹੜੀ ਸੜਕ ਹੈ ਕਾਲਜ ਹੈ, ਸਵਾਮੀ ਸਰਵਾਨੰਦ ਕਾਲਜ, ਇਹ ਮੰਦਿਰ ਹੈ ਜੀ। ਔਰ ਜਿਹੜੀ ਸੜਕ ਤੇ ਮੈਂ ਆ ਗਿਆ ਇਹ ਸਿੱਧੀ ਪਠਾਨਕੋਟ ਨੂੰ, ਪਠਾਨਕੋਟ ਇੱਥੋਂ 20 ਕਿਲੋਮੀਟਰ ਹੈ ਜੀ। ਨੈਸ਼ਨਲ ਹਾਈਵੇ ਤੇ ਚੜ ਜਾਣਾ ਮੈਂ ਹੁਣ ਅਗਲੇ ਪਾਸੇ ਬਾਈਪਾਸ ਤੇ। ਇਸ ਟਾਈਮ ਜਿਹੜਾ ਮੈਂ ਹੈਗਾ, ਮੈਂ ਜਿਹੜੀ ਸ਼ਹਿਰ ਦੇ ਵਿੱਚੋਂ ਦੀ ਸੜਕ ਲੰਘਦੀ ਹੈ ਉਹ ਹੈ ਜੀ ਇਹ ਸੜਕ। ਅੱਗੇ ਜਾ ਕੇ ਨੈਸ਼ਨਲ ਹਾਈਵੇ ਨੂੰ ਜਾ ਚੜ੍ਹਨੀ ਆ, ਬਾਈਪਾਸ ਜਿਹਨੂੰ ਅਸੀਂ ਕਹਿੰਦੇ ਬਾਈਪਾਸ ਤੇ ਮੈਂ ਤੁਹਾਨੂੰ ਦਿਖਾਉਂਦਾ ਜਦੋਂ ਬਾਈਪਾਸ ਤੇ ਚੜ੍ਹਦਾ ਵਾ ਮੈਂ। ਮੇਰੇ ਪਿੱਛੇ ਰਹਿ ਗਿਆ ਇਹਦੀ ਸ਼ਹਿਰ ਦੀਨਾਨਗਰ, ਅਗਲੇ ਪਾਸੇ ਆ ਜੀ ਆ ਜਿਹੜੀ ਸੜਕ ਜਾਂਦੀ ਹੈ ਜਾ ਰਹੀ ਜੀ ਪਠਾਨਕੋਟ ਨੂੰ। ਪਠਾਨਕੋਟ ਤੋਂ ਅਗਲੇ ਪਾਸੇ ਸੁਜਾਨਪੁਰ, ਕਠੂਆ, ਮਾਧੋਪੁਰ, ਉਸ ਤੋਂ ਅੱਗੇ ਜਿਹੜੀ ਸੜਕ ਸਿੱਧੀ ਹੈ ਜੀ ਇਹ J&K ਨੂੰ ਜਾਣੀ ਹੈ। ਇਹ ਪੱਠਾ ਹੈ ਜੀ, ਦੀਨਾਨਗਰ ਦਾ। ਕੋਈ ਸਾਈਨ ਬੋਰਡ ਲੱਗਾ ਅਗਲੇ ਪਾਸੇ, ਚੰਬਾ ਹਿਮਾਚਲ ਨੂੰ ਸੜਕ ਚਲੇ ਜਾਂਦੀ, ਇੱਥੋਂ ਹੀ ਡਲਹੌਜ਼ੀ ਨੂੰ ਚਲੀ ਜਾਂਦੀ ਹੈ, ਲਿਖਿਆ ਜੀ ਡਲਹੌਜ਼ੀ ਪਠਾਨਕੋਟ। ਆ ਦੇਖਿਓ ਲਿਖਿਆ ਜੀ ਡਲਹੌਜ਼ੀ ਪਠਾਨਕੋਟ ਜੰਮੂ। ਇਹ ਹਾਈਵੇ ਆ ਗਿਆ ਜੀ, ਨੈਸ਼ਨਲ ਹਾਈਵੇ। ਮੈਂ ਸ਼ਹਿਰ ਦੇ ਅੰਦਰੋਂ ਦੀ ਨਿਕਲ ਕੇ ਆਇਆ ਸਾਂ, ਵੇਖੋ ਲਿਖਿਆ ਜੀ ਅੰਮ੍ਰਿਤਸਰ ਪਠਾਨਕੋਟ। ਇਹ ਬਾਈਪਾਸ ਆ ਗਿਆ ਜੀ। ਬਾਈਪਾਸ ਜਿਹੜਾ ਆ ਰਿਹਾ ਬਾਰੋਂ ਬਾਰ ਅੰਮ੍ਰਿਤਸਰ ਤੋਂ ਪਠਾਨਕੋਟ ਨੂੰ, ਇਹ ਮੈਂ ਉਹਦੇ ਉੱਤੇ ਚੜ ਗਿਆ ਹੈਗਾ ਜੀ। ਇਹ ਆ ਗਿਆ ਜੀ, ਇਹ ਬਾਈਪਾਸ ਤੇ ਚੜ ਗਿਆ, ਠੀਕ ਹੈ ਜੀ। ਇੱਥੇ ਦੀਨਾਨਗਰ ਦੇ ਲਾਗੇ ਇੱਕ ਸਭ ਤੋਂ ਵੱਡਾ ਪੋਲਟਰੀ ਫਾਰਮ, ਆਲ ਓਵਰ ਏਸ਼ੀਆ ਦਾ ਸਭ ਤੋਂ ਵੱਡਾ ਪੋਲਟਰੀ ਫਾਰਮ ਹੈ ਜੀ। ਉਹ ਵੀ ਅੱਗੇ ਜਾ ਕੇ ਮੈਂ ਤੁਹਾਨੂੰ ਦਿਖਾਵਾਂਗਾ। ਬੈਰੀਕੇਡਿੰਗ ਹੋਈ ਹੈ ਪੁਲਿਸ ਦੀ, ਠੀਕ ਹੈ ਜੀ ਖਾदिम ਸਾਹਿਬ। ਇਨਸ਼ਾਅੱਲਾ ਹੋਰ ਵੀ ਤੁਹਾਨੂੰ ਫੋਟੋ ਭੇਜਾਂਗਾ, ਠੀਕ ਹੈ ਜੀ। ਓਕੇ ਜੀ, ਮਿਹਰਬਾਨੀ, ਸ਼ੁਕਰੀਆ। अस्सलाम वालेकुम, सत श्री अकाल, नमस्कार। मेरे वीर सरफराज ने, मोहम्मद सरफराज ने एक वीडियो भेजी सी मोहम्मद शरीफ बल मोहम्मद गुलामदीन जट घूमन। उस सिलसिले अज वेखो जी मैं बटाले तो निकल चुका हाँ जी और वड्डे घूमन पिंड नूं जा रहा हाँ। मेरे वीर ने जो वीडियो भेजी सी उन्होंने पूरी तरह वाचिया, चंगी तरह देखिया नूं ते मेरा दिल किया कि अज पहुंचा जाए घूमन जी। आ देखो यार रस्ता जिहड़ा वा पठानकोट गुरदासपुर रोड जरा जा रहा हाईवे, उत्ते जा रहा जी। इत्थों घूमन, वड्डे घूमन कम से कम 15 किलोमीटर है जी। ते चलो देखते हैं जी अगे जाके उपराला करते हैं, कोशिश करते हैं, जद्दोजहद करते हैं कि कोई पिंड का बंदा लभे
ਉਹਨਾਂ ਦੀ ਮਦਦ ਦੇ ਨਾਲ ਇਹਨਾਂ ਨੂੰ ਇਹਨਾਂ ਦਾ ਘਰ ਵਿਖਾਇਆ ਜਾਵੇ, ਇਹਨਾਂ ਦਾ ਪਿੰਡ ਦਾ ਸਾਰਾ ਰਿਵਿਊ ਵਿਖਾਇਆ ਜਾਵੇ। ਔਰ ਬੜੀ ਕੋਸ਼ਿਸ਼ ਕਰਾਂਗੇ ਜੀ, ਬੜਾ ਟਾਈਮ ਲੱਗਦਾ ਸੀ ਇਹੋ ਜਿਹੀ ਗੱਲਾਂ ਨੂੰ ਕਰਨ ਲੱਗਿਆ, ਇਹ ਚੀਜ਼ਾਂ ਲੱਭਣ ਲੱਗਿਆ। ਤੇ ਚਲੋ ਅਸੀਂ ਕੋਸ਼ਿਸ਼ ਕਰਦੇ ਹਾਂ ਜੀ, ਮਿਲਦੇ ਹਾਂ ਜੀ ਪਿੰਡ ਪਹੁੰਚ ਕੇ ਤੇ ਬਜ਼ੁਰਗਾਂ ਨੂੰ, ਜੇ ਕੋਈ ਬਜ਼ੁਰਗ ਮਿਲਦਾ ਤੇ ਉਹਨਾਂ ਨਾਲ ਗੱਲਬਾਤ ਕੇ। ਆਹ ਵੇਖੋ ਜੀ, ਆਪਾਂ ਜਾ ਰਹੇ ਹਾਂ ਜੀ, ਮੈਂ ਇਸ ਵੇਲੇ ਬਟਾਲਾ ਬਾਈਪਾਸ ਤੇ ਬਟਾਲਾ ਅੰਮ੍ਰਿਤਸਰ ਗੁਰਦਾਸਪੁਰ ਪਠਾਨਕੋਟ ਬਾਈਪਾਸ ਦੇ ਉੱਪਰ ਜਾ ਰਿਹਾ, ਐਂਟਰ ਕਰਨ ਲੱਗਾ ਜੀ। ਆ ਸਾਹਮਣੇ ਦੇਖੋ ਬੋਰਡ ਲੱਗਾ ਹੈ ਜੀ, ਅੰਮ੍ਰਿਤਸਰ ਪਠਾਨਕੋਟ। ਇਹ ਜਿਹੜੀ ਮੇਰੇ ਖੱਬੇ ਪਾਸੇ ਸੜਕ ਜਾ ਰਹੀ ਹੈ ਜੀ, ਹਾਈ ਬਾਈਪਾਸ ਜਿੱਥੋਂ ਟਰੱਕ ਆ ਰਿਹਾ ਵਾ, ਇਹ ਆ ਰਿਹਾ ਜੀ ਗੁਰਦਾਸਪੁਰ ਅੰਮ੍ਰਿਤਸਰ ਵਾਲੇ ਪਾਸਿਓਂ। ਤੇ ਮੇਰੇ ਸੱਜੇ ਪਾਸੇ ਆ ਜੀ ਪਠਾਨਕੋਟ, ਗੁਰਦਾਸਪੁਰ, ਦੀਨਾਨਗਰ, ਧਾਰੀਵਾਲ ਹੈ ਜੀ। ਔਰ ਕੋਸ਼ਿਸ਼ ਕਰਦੇ ਆ ਜੀ ਪਿੰਡ ਪਹੁੰਚ ਕੇ ਇਹਨਾਂ ਬਜ਼ੁਰਗਾਂ ਦੇ ਪੁਰਾਣੀ ਜਾਂ ਘਰ ਲੱਭਣ ਦੇ ਇਹਨਾਂ ਨੂੰ ਵਿਖਾਏ ਜਾਣ। ਔਰ ਅਸੀਂ ਇਦਾਂ ਹੀ ਉਪਰਾਲਾ ਕਰਦਾ ਰਹਾਂਗੇ, ਇਸ ਤਰ੍ਹਾਂ ਹੀ ਕੋਸ਼ਿਸ਼ ਕਰਦੇ ਰਵਾਂਗੇ। ਅੱਜ ਵੀ ਇੱਕ ਮੈਂ ਸਵੇਰੇ ਇੱਕ ਪਿੰਡ ਅਟੈਂਡ ਕਰਕੇ ਆਇਆ ਹਾਂ ਜੀ, ਪਿੰਡ ਔਲਖ ਬੇਰੀਆਂ, ਤਹਿਸੀਲ ਬਟਾਲਾ, ਜ਼ਿਲ੍ਹਾ ਗੁਰਦਾਸਪੁਰ। ਔਰ ਉਹਦੇ ਵਿੱਚ ਸਾਨੂੰ ਬੜੀ ਸਫਲਤਾ ਪ੍ਰਾਪਤ ਹੋਈ ਹੈ ਜੀ। ਬੜੀ ਮੁੱਦੇ ਦੇ ਨਾਲ ਸਾਨੂੰ ਉਹ ਬਜ਼ੁਰਗ ਲੱਭੇ ਸੀ ਜਿਨ੍ਹਾਂ ਦਾ ਉਹਨੇ ਮੇਰੇ ਵੀਰ ਨੇ ਜ਼ਿਕਰ ਕੀਤਾ ਸੀ, ਤੇ ਉਹ ਵੀ ਪੂਰੀ ਕੋਸ਼ਿਸ਼ ਕਰਕੇ ਉਹਨਾਂ ਦੀ ਵੀ ਅੱਜ ਗੱਲਬਾਤ ਕਰਵਾ ਦਿੱਤੀ ਆ। ਅਸੀਂ ਇੱਕ ਹੋਰ ਮਿਸ਼ਨ ਦੇ ਵਿੱਚ ਕਾਮਯਾਬ ਹੋਏ ਹਾਂ ਜੀ। ਤੇ ਚਲੋ ਚੱਲਦੇ ਹਾਂ ਜੀ ਆਪਾਂ ਵੱਡੇ ਘੁੰਮਣ। ਇੱਕ ਵਾਰੀ ਜੀ ਬ੍ਰੇਕ ਤੋਂ ਬਾਅਦ ਫਿਰ ਮਿਲਦੇ ਆ ਜੀ। ਇਹ ਵੇਖੋ ਜੀ, ਮੈਂ ਜਾ ਰਿਹਾ ਜੀ ਪਿੰਡ ਘੁੰਮਣ। ਉਹ ਮੇਰੇ ਸਾਹਮਣੇ ਜਿਹੜਾ ਪਿੰਡ ਦਿਖਦਾ ਪਿਆ ਜੀ, ਇਹ ਹੈ ਵੱਡੇ ਘੁੰਮਣ। ਕੋਲੇ ਤੁਹਾਨੂੰ ਇਹ ਵੇਖੋ ਜੀ, ਇਹ ਜਿਹੜੀਆਂ ਜ਼ਮੀਨਾਂ ਨੇ ਸਾਰੀਆਂ ਹੀ ਆਸ ਪੜੋਸ ਦੀਆਂ, ਇਹ ਸਾਰੀਆਂ ਹੀ ਵੱਡੇ ਘੁੰਮਣਾਂ ਦੀਆਂ ਵਾ ਜੀ। ਇਹ ਸਾਈਡ ਦੇ ਜਿਹੜਾ ਪਿੰਡ ਦਿਖਦਾ ਪਿਆ ਜੀ, ਇਹ ਵੱਡੇ ਘੁੰਮਣ। ਇਹ ਪਿੰਡ ਘੁੰਮਣ ਹੈ ਜੀ। ਵੱਡੇ ਘੁੰਮਣ ਦੇ ਵਿੱਚ ਪਹੁੰਚ ਚੁੱਕੇ ਜੀ ਅਸੀਂ। ਪਿੰਡ ਦੇ ਬਾਹਰ ਵਾਰੀ ਹੈ ਜੀ, ਪਿੰਡ ਸ਼ੁਰੂ ਹੋਣ ਲੱਗਾ ਜੀ ਵੱਡੇ ਘੁੰਮਣ। ਆਹ ਵੇਖੋ ਜੀ, ਪੁਰਾਣਾ ਦਰਖਤ ਲੱਗਾ ਜੀ ਪਿੱਪਲ ਦਾ, ਬੋਰਡ ਦਾ। ਤੇ ਪੁੱਛਦੇ ਆ ਜੀ ਇੱਥੇ ਪਹੁੰਚ ਕੇ ਮੇਨ ਬਾਜ਼ਾਰ ਦਾ ਵੀ। ਵਿੱਚ ਘੁੰਮਣਾ ਦੇ ਵਿੱਚ ਫਿਰਦੇ ਪਏ ਜੀ। ਤੇ ਆਪਾਂ ਇੱਥੇ ਪੁੱਛਿਆ ਕਿਸੇ ਕੋਲ ਜੀ, ਆਪਾਂ ਮਸੀਤਾਂ ਵਾਲੇ ਪਾਸੇ ਜਾਣਾ ਜਿੱਥੇ ਪੁਰਾਣੀਆਂ ਮਸੀਤਾਂ ਸੀ। ਇਹ ਸਾਰਾ ਪਿੰਡ ਘੁੰਮਣਾ ਜੀ, ਵੱਡੇ ਘੁੰਮਣ। ਵੱਡੇ ਘੁੰਮਣੇ ਜੀ ਸਾਰੇ ਹੀ। ਇਹ ਘੁੰਮਣਾ ਦੇ ਚਾਰਜ ਕਰੇ ਪਿੰਡੀ ਦੇ ਘੁੰਮਦਾ ਪਿਆ ਜੀ। ਪੁੱਛਿਆ ਸੀ ਵੀ ਇੱਥੇ ਕੋਸ਼ਿਸ਼ ਕਰਾਂਗੇ ਜੀ ਮਸੀਤਾਂ ਲੱਭਣ ਦੀਆਂ, ਵੀ ਕੋਈ ਮਸੀਤਾਂ ਲੱਭਣ ਇੱਥੇ, ਤੇ ਆਪਾਂ ਕੋਈ ਬਜ਼ੁਰਗਾਂ ਨੂੰ ਪੁੱਛੀਏ ਜੀ। ਠੀਕ ਹੈ ਜੀ, ਮਾਲੂਮਾਤ ਕਰਕੇ ਪੁੱਛਦੇ ਹਾਂ ਜੀ। ਫਿਰ ਆ ਸ਼ਾਇਦ ਬਾਬਾ ਇੱਧਰ ਮਸੀਤਾਂ ਕਿਹੜੇ ਪਾਸੇ ਆ? ਮਸੀਤ ਕਿਹੜੇ ਵਾਲੇ ਪਾਸੇ ਆ? ਮਸੀਤ ਦੋ ਕਿ ਕਿੱਥੇ ਆਓ? ਗੱਡੀ ਚੱਲ ਜੂਗੀ? ਗੱਡੀ ਚੱਲ ਜੂ ਅੰਦਰ? ਠੀਕ ਹੈ ਜੀ। ਆਪਾਂ ਜੀ ਪੁੱਛਿਆ ਵਾ ਜੀ, ਮਸੀਤਾਂ ਲੱਭਣ ਦੀ ਕੋਸ਼ਿਸ਼ ਕਰਦੇ ਆ ਜੀ। ਤੇ ਕਿਸੇ ਬਜ਼ੁਰਗ ਕੋਲੋਂ ਆਪਾਂ ਇਹ ਪਿੰਡ ਘੁੰਮਣੇ ਆ ਜੀ। ਘੁੰਮਣ ਦੇ ਵਿੱਚ ਘੁੰਮਦੇ ਪਏ ਆ। ਦੱਸਿਆ ਗਿਆ ਵੀ ਇੱਥੇ ਦੋ ਮਸੀਤਾਂ ਨੇ, ਤੇ ਦੇਖਦੇ ਆ ਜੀ ਕੋਸ਼ਿਸ਼ ਕਰਕੇ ਆਪਾਂ ਮਸੀਤ ਲੱਭਦੀ ਆ। ਸਰਕਾਰੀ ਸਕੂਲ ਹੈ ਜੀ ਘੁੰਮਣ ਕਲਾਂ ਦਾ, ਇਹ ਸਕੂਲ ਹੈ ਜੀ। ਤੇ ਮਿਲਦੇ ਆ ਜੀ ਇੱਕ ਆਮ ਮਸੀਤ ਆ ਜੀ, ਜਿੱਥੇ ਬਾਬੇ ਨੇ ਕਿਹਾ ਵੀ ਜਿੱਥੇ ਸਾਡੇ ਮਸੀਤ ਦੇ ਸਾਹਮਣੇ ਘਰ ਸੀ। ਆਹ ਵੇਖੋ ਜੀ, ਇਹ ਮਸੀਤ ਆ ਪੁਰਾਣੀ। ਠੀਕ ਜੇ, ਆਹ ਨਾਲ ਹੀ ਖੂਹ ਆ ਜੀ। ਆਹ ਦੇਖੋ,
ਇਹ ਖੂਹ ਪੂਰ ਦਿੱਤਾ ਗਿਆ ਜੀ। ਇਹ ਮਸਜਿਦ ਦੇ ਸਾਹਮਣੇ ਜੇ ਵੇਖੋ ਜੀ। ਇਹ ਆ ਜੀ ਜਿਹੜੀ ਪੜਤਾਵਾਈ ਖੂਹ ਦੇ ਲਾਗੇ ਜੇ ਮੇਨ ਬਾਜ਼ਾਰ ਕਹਿੰਦੇ ਸੀ, ਮੇਨ ਬਾਜ਼ਾਰ ਦੇ ਵਿੱਚ ਜਿੱਥੇ ਤੁਹਾਡੇ ਘਰ ਸੀ। ਠੀਕ ਹੈ ਜੀ। ਆਪਾਂ ਹੁਣ ਤੁਹਾਡੇ ਘਰਾਂ ਵਾਲੇ ਪਾਸੇ ਲੈ ਚੱਲਦੇ ਹਾਂ ਜੀ। ਮੈਂ ਉੱਧਰ ਨੂੰ ਜਾਣ ਰਿਹਾ ਜੀ ਜਿੱਥੇ ਕਹਿੰਦੇ ਵੀ ਤੁਹਾਡੇ ਘਰ ਸੀ ਜਾਂ ਜਿੱਥੇ ਸੁਨਿਆਰੇ ਸੀ ਜਿੰਨਾ ਕੋਈ ਸਾਰੇ ਸੋਨਾ ਵਗੈਰਾ ਰੱਖਦੇ ਹੁੰਦੇ ਸੀ। ਕਿਹੜਾ ਜੀ ਘਰ ਉਹਨਾਂ ਸੁਨਿਆਰੇ ਦਾ? ਇਹ ਵੇਖੋ ਜੀ ਪਿੰਡ ਦੀਆਂ ਪੁਰਾਣੀਆਂ ਗਲੀਆਂ ਵਾ ਜੀ। ਠੀਕ ਹੈ ਜੀ। ਆਹ ਵੇਖੋ ਕਿਹੜਾ ਸੀ? ਇਹ ਸੁਨਿਆਰਿਆਂ ਦਾ ਪੁਰਾਣਾ ਹੈ ਜੀ ਘਰ, ਜਿੱਥੇ ਸਾਰੇ ਸੋਨਾ ਸਾਨਾ ਰੱਖਦੇ ਹੁੰਦੇ ਸੀ। ਇਹ ਗਲੀ ਸੁਨਿਆਰਿਆਂ ਵਾਲੀ ਵੱਜਦੀ, ਇਹ ਗਲੀ ਸੁਨਿਆਰਿਆਂ ਵਾਲੀ ਵੱਜਦੀ ਹੈ ਜੀ। ਠੀਕ ਹੈ ਜੀ। ਇਹ ਨਾਲ ਹੀ ਇੱਕ ਮੰਦਿਰ ਹੈ ਜੀ, ਆਹ ਵਾਲਾ ਕਹਿੰਦੇ ਜੀ ਬੜਾ ਪੁਰਾਣਾ ਮੰਦਿਰ ਹੈ ਜੀ ਇਹ ਵਾਲਾ, ਜਿਹਦਾ ਮੈਂ ਹੁਣੇ ਜ਼ਿਕਰ ਕਰਦਿਆ ਸੀ। ਇਹ ਮੰਦਿਰ ਵੀ 400-500 ਸਾਲ ਪੁਰਾਣਾ ਵਾ। ਇਹਦੇ ਵੀ ਤੁਹਾਨੂੰ ਵੀਡੀਓ ਵਿਖਾਵਾਂਗੇ ਜੀ। ਮਹਾਰਾਜਾ ਰਣਜੀਤ ਸਿੰਘ ਦੇ ਵੇਲੇ ਦਾ ਹੀ ਹੈ। ਇਹ ਮਹਾਰਾਜਾ ਰਣਜੀਤ ਸਿੰਘ ਦੇ ਵੇਲੇ ਦਾ ਮੰਦਿਰ ਹੈ ਜੀ। ਆ ਵੇਖੋ ਉੱਤੇ ਲਿਖਿਆ, ਉਹ ਸਾਹਮਣੇ ਅੰਦਰ ਵੇਖਣਾ, ਅੰਦਰ ਜਾ ਕੇ ਵੇਖ ਲਓ, ਲਿਖਿਆ ਉਹ ਸਾਹਮਣੇ ਮਾਰਬਲ ਲੱਗਾ, ਉਹ ਮਾਰਬਲ ਲੱਗਾ। ਆ ਵੇਖੋ ਜੀ। ਆਪਾਂ ਤੁਹਾਨੂੰ ਮੰਦਿਰ ਵੀ ਖਾਣੇ, ਜੇ ਇਹਨਾਂ ਦੇ ਘਰਾਂ ਦੇ ਕੋਲ ਸੀ ਮੰਦਿਰ ਵੀ ਹੈਗਾ ਸੀ ਇੱਕ, ਸ਼ਾਇਦ ਇਹਨਾਂ ਨੂੰ ਚੇਤਾ ਆ ਜਾਏਗਾ। ਵੇਖੋ ਜੇ ਹਿੰਦੀ 'ਚ ਲਿਖਿਆ ਵਾ, ਇਹਨਾਂ ਨੂੰ ਨਹੀਂ ਸਮਝ ਆਣੀ, ਸੰਮਤ ਲਿਖਿਆ ਜੀ ਹਿੰਦੀ ਦੇ ਵਿੱਚ। ਠੀਕ ਹੈ ਜੀ। ਹੁਣ ਤੁਹਾਨੂੰ ਘਰਾਂ ਦੇ ਪਾਸੇ ਲੈ ਚੱਲਦੇ ਤੁਹਾਡੇ, ਜਿੱਥੇ ਤੁਹਾਡੇ ਘਰ ਸੀ, ਤੁਸੀਂ ਦੱਸਿਆ ਸੀ। ਆਹ ਵੇਖੋ ਜੀ ਪੁਰਾਣੇ ਸਾਰੇ ਵਿਊ ਨੇ। ਆਹ ਸਾਰੇ ਪੰਤਾਂ ਦੇ ਘਰ ਸੀ, ਪੰਤਾਂ ਦੀ ਗਲੀ। ਇਹ ਮੰਦਿਰ 500 ਸਾਲ ਦਾਤਾ ਵਾ। ਉਸੇ ਉਸਨੇ ਗੱਲ ਕਰਦੇ ਹੈਗੇ। ਦੇਖੋ ਜੀ ਉਹ ਪਿੱਛੇ ਤੁਹਾਨੂੰ ਸੁਨਿਆਰਿਆਂ ਦਾ ਘਰ ਵਿਖਾਇਆ ਗਿਆ, ਜਿੱਥੇ ਸਾਰਾ ਸੋਨਾ ਸਾਨਾ ਰੱਖਦੇ ਹੁੰਦੇ ਸੀ। ਆਹ ਵੇਖੋ ਜੀ, ਇਹਨੂੰ ਕਹਿੰਦੇ ਇੱਥੇ ਤੁਹਾਡੇ ਘਰ ਦੱਸਦੇ ਆ ਜੀ, ਇਸ ਗਲੀ 'ਚ ਘਰ ਦੱਸਦੇ ਜੀ। ਇਹ ਸਾਰੇ ਮੁਸਲਮਾਨਾਂ ਦੇ ਘਰ ਸੀ ਇੱਥੇ, ਜਿਹੜੇ 5-6 ਮੁਸਲਮਾਨਾਂ ਦੇ ਘਰ ਸੀ ਸਾਰੇ। ਆਹ ਵੇਖੋ ਜੀ। ਇਹ ਮੈਂ ਪਹਾੜ ਪਾਸੇ ਨੂੰ ਜਾ ਰਿਹਾ ਜੀ, ਚੜ੍ਹਦੇ ਪਾਸੇ ਨੂੰ। ਚੜ੍ਹਦੇ ਪਾਸੇ ਦੀ ਵਿਊ ਬਰੀਕ ਗਲੀਆਂ ਦੀ ਜੀ। ਇਹ ਤੁਹਾਡਾ ਪਿੰਡ ਜੀ। ਠੀਕ ਹੈ ਜੀ। ਵੇਖੋ ਜੀ ਅੱਜ ਅਸੀਂ ਪਹੁੰਚ ਗਏ ਜੀ ਵੱਡੇ ਘੁੰਮਣ, ਤੇ ਅਸੀਂ ਉਸ ਪਰਿਵਾਰ ਨੂੰ ਲੱਭਾ ਕਿ ਜਿਨ੍ਹਾਂ ਦਾ ਤੁਸੀਂ ਜ਼ਿਕਰ ਕੀਤਾ ਸੀਗਾ, ਪਿੰਡ ਵੱਡੇ ਘੁੰਮਣ। ਸਰਦਾਰ ਗੁਰਦਿੱਤ ਤੇ ਸਰਦਾਰ ਮੰਗਲ ਸਿੰਘ ਹੋਣਾ ਦਾ ਪਰਿਵਾਰ, ਤੇ ਉਹਨਾਂ ਦੇ ਸਪੁੱਤਰ ਸਰਦਾਰ ਸੇਵਾ ਸਿੰਘ ਜੀ। ਸਰਦਾਰ ਸੇਵਾ ਸਿੰਘ ਜੀ ਨੂੰ ਅਸੀਂ ਲੱਭਿਆ ਵਾ ਜੀ ਬੜੀ ਮੁਸ਼ੱਕਤ ਕਰਕੇ। ਤੇ ਆਓ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਜੀ, ਉਹ ਸਾਰਾ ਕੁਝ ਦੱਸਣਗੇ ਤੁਹਾਨੂੰ ਜੀ। ਸਤਿ ਸ਼੍ਰੀ ਅਕਾਲ ਬਾਪੂ ਜੀ। ਸਤਿ ਸ਼੍ਰੀ ਅਕਾਲ। ਕੀ ਹਾਲ ਜੇ? ਮੇਰਾ ਕਿਰਪਾ ਸਕਦਾ। ਕੀ ਨਾਂ ਆਪਣਾ? ਸੇਵਾ ਸਿੰਘ। ਤੇ ਬਾਬਾ ਜੀ ਦਾ ਨਾਂ? ਸਰਦਾਰ ਗੁਰਦਿੱਤ ਸਿੰਘ। ਗੁਰਦਿੱਤ ਸਿੰਘ। ਤੇ ਤੁਸੀਂ ਜਦੋਂ ਪਾਰਟੀਸ਼ਨ ਹੋਈ, ਤੁਸੀਂ ਇੱਥੋਂ ਦੇ ਵਸਿੰਦੇ ਹੋ? ਹਾਂਜੀ, ਇੱਥੇ ਜੀ। ਤੇ ਇਸ ਪਿੰਡ 'ਚ ਕਿਹੜੀ ਬਰਾਦਰੀ ਸੀ? ਇੱਥੇ 5-6 ਘਰ ਮੁਸਲਮਾਨਾਂ ਦੇ ਸੀ, ਬਾਕੀ ਸਾਰੀ ਜੱਟਾਂ ਸੀ, ਈਸਾਈਆਂ ਦੇ। ਅੱਛਾ। ਹੋਰ ਵੀ ਕੋਈ ਬਰਾਦਰੀ ਬੈਠੀ ਸੀ? ਨਹੀਂ। ਅੱਛਾ। ਤੇ ਇਹ ਲਾਗੇ ਪਿੰਡ ਦੱਸੋ ਕਿਹੜੇ ਕਿਹੜੇ ਆ? ਸਾਡੇ ਲਾਗੇ ਆ ਭਾਈ ਕਾ ਪਿੰਡ, ਵੜੈਚ। ਹਾਂਜੀ। ਵੱਡੇ ਘੁੰਮਣ। ਅੱਛਾ। ਹੋਰ? ਭਗਵਾਨਾ। ਹਾਂਜੀ। ਤੇ ਕਿੰਨੀ ਜਮਾਤ ਤੱਕ ਪੜ੍ਹੇ ਹੋ? ਮੈਂ ਇੱਥੇ 9ਵੀਂ ਸਾਂ ਜਦੋਂ ਪਾਕਿਸਤਾਨ ਬਣਿਆ। ਅੱਛਾ। ਵਾਹ ਜੀ ਵਾਹ। ਫਿਰ ਤੁਹਾਡੀ ਉਮਰ ਤੋਂ 17-18 ਸਾਲ ਦੀ ਸੀ ਉਦੋਂ? ਹਾਂ। ਵੈਰੀ ਗੁੱਡ। ਤੇ ਜਦੋਂ ਇਹ ਪਾਕਿਸਤਾਨ ਦੀ ਵੰਡ ਹੋਈ ਆ, ਤੇ ਤੁਹਾਨੂੰ ਪੂਰੀ ਹੋਸ਼ ਸੀ? ਪੂਰੀ ਹੋਸ਼। ਤੇ ਫਿਰ ਕਿੱਦਾਂ ਇਹ ਤੁਹਾਨੂੰ ਪਤਾ ਲੱਗ ਗਿਆ ਸੀ ਪਹਿਲਾਂ ਵੀ ਪਿੰਡ 'ਚ ਇਹ ਵੰਡ ਹੋ ਗਈ ਆ? ਇਹ ਜਦੋਂ ਪਤਾ ਲੱਗਾ ਵਾ, ਇਹ ਪਹਿਲੋਂ ਹੀ ਡੈ ਪਏ ਸੀ ਮਹੀਨਾ ਕੁ ਦੀ ਲੈਕਚਰ ਕਰਨਾ। ਅੱਛਾ। ਉਹਨਾਂ ਨੇ ਨਾਰੇ ਲਾਉਣੇ ਪਾਕਿਸਤਾਨ ਦੇ, ਇਹਨਾਂ ਨਾਰੇ ਲਾਉਣੇ ਹਿੰਦੁਸਤਾਨ ਦੇ। ਉਥੋਂ ਹੌਲੀ ਹੌਲੀ ਵੱਧਦੀ ਗੱਲ ਜਿਹੜੀ ਆ ਇਹ ਵੱਧਦੀ ਗਈ ਤੇ ਇੱਥੇ ਫਿਰ ਪਿੰਡਾਂ ਦੇ ਵਿੱਚ ਆਣ ਕੇ ਤੇ ਜਦੋਂ ਬਿਮਾਰੀ ਇਹ ਸ਼ੁਰੂ ਹੋ ਗਈ, ਇੱਥੇ ਵੱਧ ਘੱਟ ਹੋਣੀ ਸ਼ੁਰੂ ਹੋ ਗਈ। ਅੱਛਾ। ਆਪਣੇ ਪਿੰਡ 'ਚ ਕਿੰਨੇ ਕੁ ਮੁਸਲਮਾਨਾਂ ਦੇ ਘਰ ਸੀ? ਸਾਡੇ ਸੀਗੇ 3, 4, 5, 6 ਘਰ ਮੁਸਲਮਾਨਾਂ ਦੇ। ਹਾਂ। ਕੋਈ ਹੋਰ ਵੀ ਹੈਗੀ ਬਰਾਦਰੀ, ਕੋਈ ਸੈਯਦ ਜਾਂ? ਨਹੀਂ। ਹਾਂ। ਇਹੋ ਹੀ ਇਹਨਾਂ ਨੂੰ ਕਸ਼ਮੀਰੀ ਆਂਦੇ ਹੁੰਦੇ ਸੀ। ਅੱਛਾ। ਇਹ ਕਿਹੜੇ ਜਿਹੜੇ ਪਿੰਡ ਦੇ ਵਿੱਚ ਕਿੰਨੀਆਂ ਪੱਤੀਆਂ ਸੀ ਤੇ ਨੰਬਰਦਾਰ ਕਿਹੜੇ ਸੀ ਉਦੋਂ? ਸਾਡਾ ਇੱਕੋ ਤਾਇਆ ਆਲਾ ਸਿੰਘ ਨੰਬਰਦਾਰ। ਤੇ ਕੋਈ ਮੁਸਲਮਾਨ ਨੰਬਰਦਾਰ ਵੀ ਹੈਗਾ ਸੀ? ਨਾ। ਤੇ ਕੋਈ ਨੰਬਰਦਾਰ ਸੀ ਮੁਸਲਮਾਨ? ਨਾ। ਅੱਛਾ। ਵੱਡੇ ਘੁੰਮਣਾ ਦੇ ਵਿੱਚ? ਨਹੀਂ, ਨਹੀਂ, ਮੈਂ ਵੱਡੇ ਘੁੰਮਣਾ ਦੀ ਗੱਲ ਕਰਦਾ। ਵੱਡਿਆਂ ਘੁੰਮਣਾ ਦੇ 12 ਪੱਤੀਆਂ ਸੀ। 12 ਪੱਤੀਆਂ ਸੀਗੀਆਂ। 12 ਨੰਬਰਦਾਰ। ਹਾਂਜੀ। ਚਲੋ ਬਾਬਾ ਜੀ, ਮੈਂ ਵੱਡੇ ਘੁੰਮਣਾ ਦੀ ਗੱਲ ਕਰਾਂਗਾ। ਅੱਛਾ। ਢੀਂਡਸਾ ਦੀ ਨਹੀਂ, ਮੈਂ ਵੱਡੇ ਘੁੰਮਣਾ ਦਾ ਉਹਨਾਂ ਦੀ ਬਜ਼ੁਰਗਾਂ ਦੀ ਗੱਲ ਕਰਾਂਗਾ।
ਵੱਡੇ ਬਜ਼ੁਰਗਾਂ ਦੇ ਵੱਡੇ ਘੁੰਮਣਾ ਦੇ ਵਿੱਚ ਮਸੀਤਾਂ ਕਿੰਨੀਆਂ ਸੀ? ਮਸੀਤਾਂ ਸਨ 5। ਕਿਹੜੀ ਦੱਸਿਓ। ਹਾਂ, ਇੱਕ ਤੇ ਉਰਲੇ ਬੰਨੇ ਆ ਲਹਿੰਦੇ ਬੰਨੇ ਛੱਪੜ ਦੇ ਉੱਤੇ, ਉਹਦੇ ਵੀ ਹੈਗੀ ਆ। ਅੱਛਾ ਜੀ। ਇੱਕ ਹੈਗੀ ਆ ਚੜ੍ਹਦੇ ਬੰਨੇ ਜਿੱਥੇ ਇਹਨਾਂ ਦੀ ਪੰਡਤਾਂ ਦੀ ਮਸ਼ੀਨ ਆ। ਅੱਛਾ ਜੀ। ਇੱਕ ਹੈਗੀ ਆ ਪਰੇ ਗਾਂਹ ਜਾ ਕੇ ਖੋਜੇ ਕੇ ਖੂਹ ਵਾਲਿਆਂ ਦੀ। ਅੱਛਾ ਜੀ। ਤੇ ਇੱਕ ਹੈਗੀ ਆ ਫੌਜਾ ਸਿੰਘ ਨੰਬਰਦਾਰ ਆ ਨਖਾਸੂ ਵਾਲ ਉਹਦਾ ਡੇਰਾ ਵਾ, ਇੱਕ ਉੱਥੇ ਆ। ਇੱਥੇ ਕੋਈ ਵੱਡੀ ਖਾਨਕਾ ਵੀ ਹੈਗੀ ਆ, ਵੱਡੀ ਮਸਜਿਦ ਵੀ ਹੈਗੀ ਕੋਈ? ਵੱਡੀ ਇਹੋ ਹੀ ਆ ਇੱਕ ਮਸਜਿਦ ਤੇ ਬਾਬੇ ਜੀਨ ਸ਼ਾਹ ਦੀ, ਜਿੱਥੇ ਮੇਲਾ ਕਹਿੰਦੇ ਲੱਗਦਾ। ਹਾਂ, ਉੱਥੇ ਮੇਲਾ ਲੱਗਦਾ ਵਾ? ਲੱਗਦਾ ਜੀ, ਵੀ ਲੱਗਦਾ। ਉੱਥੇ ਕੀ ਚਿਰਾਗ ਕਿੱਦਾਂ ਜਗਿਆ? ਕਹਿੰਦੇ ਚਿਰਾਗ ਨਹੀਂ ਜਗਾਇਆ ਕੋਟਲੇ ਵਾਲਿਆਂ ਨੇ। ਉਹ ਇੱਕ ਵਾਰ ਲੇਟ ਹੋ ਗਏ। ਅੱਛਾ ਜੀ। ਤੇ ਇਹਨਾਂ ਨੇ ਸੋਚਿਆ ਵੀ ਇਹਨਾਂ ਨੂੰ ਮੁਸਲਮਾਨਾਂ ਨੂੰ ਕੀ ਪਤਾ ਚਿਰਾਗ ਕੀ ਹੁੰਦਾ। ਅੱਛਾ। ਟਾਈਮ ਲੰਘਦਾ ਜਾਂਦਾ। ਅੱਛਾ। ਤੇ ਚਿਰਾਗ ਜਗਾ ਦਈਏ। ਅੱਛਾ ਜੀ। ਤੇ ਉੱਪਰ ਚੜ ਕੇ ਤੇ ਲੱਗੇ ਚਿਰਾਗ ਜਗਾਉਣ, ਨਹੀਂ ਚਿਰਾਗ ਜਗੇ। ਹਾਂਜੀ। ਜਦੋਂ ਆਏ ਇਹ ਚੜੇ ਤੇ ਚਿਰਾਗ ਉਸੇ ਵਿੱਚ ਜਗ ਪਏ। ਵਾਹ ਜੀ ਵਾਹ ਵਾਹ, ਮੇਰੇ ਕਰਨੀ ਇਹਦੀ ਜਗ੍ਹਾ ਹੀ ਪੂਰੀ, ਬਹੁਤ ਸ਼ਕਤੀ ਵਾਲੀ ਜਗ੍ਹਾ ਜੀ। ਅੱਛਾ ਜੀ। ਤੇ ਇੱਥੇ ਮੇਲਾ ਮੁੱਲਾ ਵੀ ਲੱਗਦਾ ਹਰ ਸਾਲ? ਹਰ ਸਾਲ ਮੇਲਾ ਲੱਗਦਾ। ਕੌਣ ਕਰਾਉਂਦਾ ਮੇਲਾ ਇਹ ਸਾਰੇ ਰਲ ਮਿਲ ਕੇ ਜੱਟ ਆਉਂਦੇ ਨੇ ਕੋਟਲੇ 'ਚ। ਅੱਛਾ। ਉਹਨਾਂ ਦਾ ਮਰ ਗਿਆ ਸੀ ਇੱਕ ਵਾਰ ਮੁੰਡਾ। ਅੱਛਾ ਜੀ। ਤੇ ਬਾਬਾ ਜੀਨ ਸ਼ਾਹ ਜਿਹੜਾ ਸੀ ਨਾ, ਹਾਂਜੀ, ਇਹ ਬਟਾਲਿਓਂ ਸੂਤ ਲਈ ਆਉਂਦਾ ਸੀ। ਹਾਂਜੀ। ਤੇ ਇਹਨੂੰ ਆਂਦੇ ਬਾਬਾ ਜੀ ਸਾਡਾ ਮੁੰਡਾ ਗੁਜ਼ਰ ਗਿਆ ਵਾ। ਹਾਂਜੀ। ਆਂਦੇ ਵੀ ਇਹਨੂੰ ਜੇ ਜਵਾਤਾ, ਹਾਂਜੀ, ਤੇ ਖੁਦਾ ਦੇ ਉਲਟ ਹੋ ਜਾਣਾ। ਹਾਂਜੀ। ਤੇ ਅਗਲੇ ਸਾਲ ਤੁਹਾਡੇ ਘਰ ਪੁੱਤਰ ਹੋ ਜੂ। ਅੱਛਾ ਜੀ। ਤੇ ਇਹਨੂੰ ਹੁਣ ਤੁਸੀਂ ਲੈ ਜਾਓ। ਅੱਛਾ। ਇਹਨਾਂ ਫਿਰ ਮੁੜ ਕੇ ਆਉਂਦੇ ਸਾਲ ਨੂੰ ਉਹਨਾਂ ਦੇ ਘਰ ਪੁੱਤਰ ਹੋਇਆ। ਹਾਂਜੀ। ਉਹ ਫਿਰ ਇੱਥੇ ਆਉਂਦਾ ਪਏ, ਇਹਨੂੰ ਮੰਨਣ ਦਾ ਪਏ। ਅੱਛਾ ਜੀ। ਉੱਥੋਂ ਹੀ ਕੋਟਲੇ ਵਾਲੇ ਜਦ ਤੱਕ ਨਾ ਆਉਣ ਚਿਰਾਗ ਨਹੀਂ ਚੱਲਦਾ। ਅੱਛਾ। ਅੱਛਾ, ਇਹ ਵੇਖੋ ਜੀ, ਇਹ ਆ ਜੀ ਪਿੰਡ ਵੱਡੇ ਘੁੰਮਣ ਦਾ ਉਹ ਜਗ੍ਹਾ ਵਾ ਜਿੱਥੇ ਇਹਨਾਂ ਨੂੰ ਮੁਸਲਮਾਨਾਂ ਨੂੰ ਇਹਨਾਂ ਨੂੰ ਛੁਪਾਇਆ ਗਿਆ ਵਾ, ਜਾਂ ਇਹਨਾਂ ਨੂੰ 1-2 ਦਿਨ ਰੱਖਿਆ ਗਿਆ। ਇਹ ਸਾਰਾ ਪਿੰਡ ਜਿਹੜਾ ਵਾ ਇਹ ਸਾਰੇ ਤਹਿਖਾਨੇ ਦੇ ਉੱਤੇ ਵਸਿਆ ਵਾ ਜੀ। ਇਹ ਉਹ ਆ ਜੀ, ਇਹ ਖੂਹ ਆ ਜੀ ਪੁਰਾਣਾ, ਆ ਵੇਖੋ। ਔਰ ਇਹ ਉਹ ਜਗ੍ਹਾ ਵਾ ਜੀ ਜਿੱਥੇ ਇਹਨਾਂ ਨੂੰ ਛੁਪਾਉਂਦੇ ਹੁੰਦੇ ਸੀ ਇਹ ਵੱਡੇ ਸਰਦਾਰ ਸਿੰਘ, ਸਰਦਾਰ ਜਿਹੜੇ ਸਰਦਾਰ ਗੁਰਦੇਵ ਸਿੰਘ ਹੋਣੀ, ਸਰਦਾਰ ਮੰਗਲ ਸਿੰਘ ਹੋਣੀ। ਉਹਨਾਂ ਨੂੰ ਇੱਥੇ 200-250 ਮੁਸਲਮਾਨ ਨੂੰ ਇਹਨਾਂ ਨੇ ਇੱਥੇ ਤਹਿਖਾਨੇ ਦੇ ਵਿੱਚ ਰੱਖਿਆ। ਇਹ ਉਹ ਜਗ੍ਹਾ ਜੀ, ਇਹ ਦੇਖੋ ਪੁਰਾਣੀ ਸਾਰੀ। ਉਸ ਮਹਿਲ ਦੀਆਂ ਨੇ ਵੀਡੀਓ ਜਿੱਥੇ ਇਹਨਾਂ ਨੂੰ ਉਹਨਾਂ ਨੇ ਰੱਖਿਆ, ਛੁਪਾ ਕੇ ਰੱਖਿਆ ਜੀ। ਆਹ ਦੇਖੋ ਜੀ, ਇਹ ਉਹ ਵੀਡੀਓ ਹੈ ਜੀ। ਇਹ ਵੇਖੋ ਜੀ, ਇਹ ਪਿੰਡ ਦੱਸਿਆ ਸਰਦਾਰ ਗੁਰਦੇਵ ਸਿੰਘ ਹੋਣਾ ਦੇ ਪਰਿਵਾਰ ਦੇ, ਸਰਦਾਰ ਸੇਵਾ ਸਿੰਘ ਹੋਣਾ ਨੇ, ਕਿ ਇਹ ਉਹ ਤਹਿਖਾਨਾ ਵਾ ਜੀ। ਆਹ ਵੇਖੋ, ਇਹ ਸਾਰਾ ਹੀ ਤਹਿਖਾਨਾ ਦੇਖੋ ਮੇਰੇ, ਜਿੱਥੋਂ ਤੱਕ ਮੇਰੀ ਨਜ਼ਰ ਜਾ ਰਹੀ ਆ। ਆਹ ਵੇਖੋ, ਇਹ ਸਾਰੇ ਥੱਲੇ ਸੁਰੰਗਾਂ ਬਣੀਆਂ ਨੇ, ਇੱਥੇ ਹੀ ਉਹਨਾਂ ਨੂੰ ਛੁਪਾਉਂਦੇ ਰਹੇ ਨੇ ਮੁਸਲਮਾਨਾਂ ਨੂੰ। ਠੀਕ ਹੈ ਜੀ। ਸਰਫਰਾਜ਼ਦਾਰ ਸਾਹਿਬ ਜੀ, ਆਹ ਵੇਖੋ ਜੀ, ਇਹ ਆ ਜੀ ਢੀਂਡਸੇ ਪਿੰਡ ਦਾ, ਜਿੱਥੇ ਉਹ ਸਿੰਘ ਸਰਦਾਰ ਜਿੱਥੇ ਤੁਸੀਂ ਜ਼ਿਕਰ ਕੀਤਾ, ਉਹ ਸਰਦਾਰ ਗੁਰਦੇਵ ਸਿੰਘ ਹੋਣੀ, ਸਰਦਾਰ ਮੰਗਲ ਸਿੰਘ ਹੋਣਾ ਨੇ ਇਹਨਾਂ ਮੁਸਲਮਾਨਾਂ ਨੂੰ ਇੱਥੇ ਛੁਪਾ ਕੇ ਰੱਖਿਆ ਜੀ। ਇਹ ਉਹ ਵੀਡੀਓ ਜੀ ਸਾਰੀ ਜੀ। ਇਹ ਸਾਰਾ ਦੇਖੋ ਜੀ, ਇਹ ਉਹੀ ਮੰਜ਼ਰ ਹੈ ਜੀ। ਠੀਕ ਹੈ ਜੀ। ਪੁਰਾਣੀਆਂ ਉਸ ਤਰ੍ਹਾਂ ਪੁਰਾਣੀ ਇੱਟ ਦਾ ਬਣਿਆ ਜੀ। ਦੱਸਦੇ ਆ ਜੀ, ਇਹ ਉਸ ਵੇਲੇ ਫੋਨ ਦਾ ਕੰਮ ਕਰਦੇ ਸੀ ਵੀ ਇੱਕ ਕਮਰੇ 'ਚ ਬੋਲਦੇ ਹੁੰਦੇ ਸੀ ਤੇ ਸਾਰੇ ਕਮਰਿਆਂ ਦੇ ਵਿੱਚ ਗੱਲ ਸੁਣਾਈ ਦਿੰਦੀ ਹੁੰਦੀ। ਇਹ ਉਸ ਵੇਲੇ ਦਾ ਫੋਨ ਹੈ ਜੀ, ਟੈਲੀਫੋਨ। ਪਿੰਡ ਵਾਲੇ ਦੱਸਦੇ ਤੇ ਇਹ ਉਹ ਪਿੰਡ ਆ, ਇਹ ਉਹ ਜਗ੍ਹਾ ਵਾ ਵੀ ਜਿੱਥੇ ਇੱਕ ਕਮਰੇ 'ਚ ਬੋਲਦੇ ਤੇ ਸਾਰੇ ਕਮਰਿਆਂ ਦੇ ਵਿੱਚ ਉਹ ਸੰਦੇਸ਼ ਜਿਹੜਾ ਚੱਲ ਜਾਂਦਾ ਸੀ, ਉਹ ਪੈਗਾਮ ਚਲਾ ਜਾਂਦਾ ਸੀ। ਠੀਕ ਜੇ। ਇਹ ਉਹ ਵੇਖੋ ਜੀ, ਇਹ ਮੁਹੱਲ ਉਹੀ ਹੈ ਜੀ ਜਿੱਥੇ ਇਹਨਾਂ ਨੂੰ ਛੁਪਾਉਂਦੇ ਹੁੰਦੇ ਸੀ ਸਰਦਾਰ ਵੱਡੇ ਸਿੰਘ ਸਰਦਾਰ। ਇਹ ਦੇਖੋ ਜੀ। ਅੱਛਾ ਜੀ, ਇਹ ਉਹ ਮਸਜਿਦ ਆ ਜੀ ਜਿੱਥੇ ਮੇਲਾ ਲੱਗਦਾ ਬਾਬਾ ਜੀਨ ਸ਼ਾਹ ਦਾ। ਹਾਂਜੀ, ਜੀਨ ਸ਼ਾਹ ਦਾ ਮੇਲਾ ਲੱਗਦਾ। ਇੱਥੇ ਕੋਟਲੇ ਵਾਲੇ ਆ ਕੇ ਇਹ ਜੋ ਦੀਵਾ ਜਗਾਉਂਦੇ ਨੇ ਇਹ ਫੇਰ ਜਗਦਾ ਵਾ। ਤੇ ਉਦਾਂ ਇੱਥੇ ਕਹਿੰਦੇ ਸੁਣਿਆ ਵੀ ਉਦਾਂ ਕੋਈ ਵੀ ਦੂਜਾ ਬੰਦਾ ਆ ਕੇ ਜੋਤ ਦੀਵਾ ਜਗਾਏ ਤੇ ਦੀਵਾ ਨਹੀਂ ਜਗਦਾ। ਔਰ ਲੰਗਰ ਵੀ ਆਪਣੇ ਪਿੰਡੋਂ ਲੈ ਕੇ ਆਉਂਦੇ ਆ ਜੀ। ਇਹ ਮਸਜਿਦ ਹੈਗੀ ਜੀ, ਇੱਥੇ ਹਰ ਸਾਲ ਮੇਲਾ ਲੱਗਦਾ ਜੀ। ਔਰ ਸਾਰੇ ਧਰਮਾਂ ਦੇ ਲੋਕ ਜਿਹੜੇ ਆ ਰਲ ਕੇ ਸਾਰਾ ਮੇਲਾ ਕਰਾਉਂਦੇ ਬਾਬੇ ਜੀਨ ਸ਼ਾਹ ਦਾ ਜੀ। ਇਹ ਉਹ ਮੁਕੱਦਸ ਜਗ੍ਹਾ ਹੈਗੀ ਆ ਜੀ। ਆਹ ਵੇਖੋ,
ਇੱਥੇ ਹਰ ਸਾਲ ਮੇਲਾ ਲੱਗਦਾ ਔਰ ਕੋਟਲੇ ਵਾਲੇ ਆ ਕੇ ਹੀ ਸਾਰੀਆਂ ਕੌਮਾਂ ਜਿਹੜੀਆਂ ਇਹ ਸਾਂਭ ਕੇ ਰੱਖੀ ਆ। ਤਾਂ ਵੇਖੋ ਜੀ ਕਿੰਨੀ ਵਧੀਆ ਇਹਨੂੰ ਰੰਗ ਰੋਗਨ ਕੀਤਾ। ਸਾਰੇ ਆ ਵੇਖੋ ਜੀ ਪੁਰਾਣੇ ਦਰਖਤ ਨੇ, ਆ ਵੇਖੋ ਗੇਟ ਪਰਲੇ ਬੰਨੇ ਇਹ ਪੁਰਾਣੇ ਦਰਖਤ ਲੈ ਨੇ, ਪੁਰਾਣੇ ਖਜੂਰਾਂ ਥੱਲੇ ਫਰਸ਼ ਵਧੀਆ ਲੱਗ ਰੱਖਿਆ। ਇਹ ਖਜੂਰਾਂ ਦੇ ਦਰਖਤ ਉਹ ਵੀ ਹੁੰਦੇ? ਹਾਂਜੀ ਹਾਂਜੀ, ਇਹ ਬਹੁਤ ਪੁਰਾਣੇ ਖਜੂਰਾਂ ਦੇ ਦਰਖਤ ਵੀ ਹੈਗੇ ਜੀ। ਆ ਵੇਖੋ ਇਹੋ ਦਰਖਤ ਦੋ ਹੀ ਮੇਰੇ ਕੋਲ ਬਚ ਗਏ, ਇਹੋ ਦੋਵੇਂ ਪੁਰਾਣੇ। ਇਹ ਉਹ ਜਗ੍ਹਾ ਜੀ ਜਿੱਥੇ ਪਿੰਡ ਦੇ ਵਿਚਕਾਰ ਜਿਹੜੀ ਵੱਡੀ ਜਗ੍ਹਾ ਸੀ ਜਿੱਥੇ ਮੇਲਾ ਲੱਗਦਾ ਬਾਬੇ ਜੀਨ ਸ਼ਾਹ ਦਾ, ਔਰ ਹਾਲੇ ਵੀ ਲੱਗਦਾ ਜੀ ਲਗਾਤਾਰ ਮੇਲਾ। ਅੰਦਰ ਵੀ ਵਿਖਾਲ ਦੋ ਗੇਟ ਤੇ ਖੁੱਲ੍ਹਾ ਖੁੱਲ੍ਹਾ ਹੀ ਬਣਾ ਖੁੱਲ੍ਹਾ ਹੀ। ਅਸੀਂ ਵੇਖਣ ਦੀ ਕੋਸ਼ਿਸ਼ ਕਰਦੇ ਤੁਹਾਨੂੰ ਅੰਦਰਲਾ ਮੰਜ਼ਰ ਦਿਖਾਉਣ ਦੀ। ਆਹ ਵੇਖੋ ਜੀ ਅੰਦਰ ਪਤੀ ਨੇ ਆਹ ਵੇਖੋ ਜੀ ਥੱਲੇ ਇੱਕ ਪੱਤੀ ਜਗਦੀ ਕੁਛ ਹੋ ਇਹ ਉਹ ਬਾਬੇ ਜੀਨ ਸ਼ਾਹ ਦੀ ਜਿਹੜੀ ਮਸਜਿਦ ਹੈਗੀ ਹੈ ਜੀ। ਇਹ ਵੇਖੋ ਕਿੰਨੀ ਸੰਭਾਲ ਕੇ ਰੱਖੀ ਗਈ ਹੈ ਜੀ। ਥੱਲੇ ਇਹ ਵੇਖੋ ਜੀ ਇਹ ਕਬਰਾਂ ਥੱਲੇ ਜਗ੍ਹਾ ਬਣੀ ਹੈ ਜੀ ਬਾਬਾ ਜੀ ਦੀ। ਔਰ ਸਾਰਾ ਪਿੰਡ ਇੱਥੇ ਸਲਾਨਾ ਉੱਠ ਤੋਂ ਇੱਥੇ ਦੀਵੇ ਵੀ ਜਗਦੇ ਜੀ। ਇਹ ਪਿੰਡ ਵੱਡੇ ਘੁੰਮਣ ਦੀ ਗੱਲ ਕਰਦਾ ਜੀ। ਇਹ ਵੇਖੋ ਜੀ ਅੰਦਰ